व्यूअर्स वेलकम बैक टू प्रोग्राम। सो व्यूअर्स गलबात करन जा रहे हैं कि श्री दरबार साहब तो गुरबाणी कीर्तन के ब्रॉडकास्ट संबंधी विवाद जड़ा थमन का ना नहीं लै रहा। बहुत सारी नोटंकी करन तो बाद यूं जापता है कि श्रोमणी कमेटी वालों PTC नूं ही गुरबाणी कीर्तन जारी रखने लई किया जाएगा। सो इस संबंधी अकाल तख्त साहिब के जड़े नवे थापे जथेदार नूं भी वरत्या जा रहा है। सो इस वर्तारे संबंधी ही पंजाबी जुबान का अखान है पहुंचो के खोती बोर्ड थले। सो इस बारे आप गलबात करन जा रहे हैं। सो असीं चाहांगे कि तुसां इसी तरह बने रहना। देखण सुनने लिख ले तो सब का बहुत बहुत शुक्रिया जी। डॉक्टर साहब की कहना चाहोगे? देखो ਜਿਹੜੇ ਵੀਰ ਭੈਣਾਂ ਸਾਡੇ ਨਾਲ ਫੇਸਬੁੱਕ ਰਾਹੀਂ ਜੁੜੇ ਨੇ ਉਹਨਾਂ ਦੀ ਸਾਂਝ ਅਸੀਂ ਪਾਉਂਦੇ ਹਾਂ। ਵੀਰ ਬੌਬ ਸਿੰਘ ਲਿਖਦੇ ਨੇ ਕਿ ਅੱਜ ਜਿੱਥੇ ਮਣੀਪੁਰ ਸ਼ਹਿਰ ਤਰਾਸਦੀ ਉੱਤੇ ਖੜਾ ਹੈ 1984 ਵਿੱਚ ਸਿੱਖ ਕੌਮ ਖੜੀ ਸੀ, ਕੋਈ ਮਦਦ ਕਰਨ ਵਾਲਾ ਨਹੀਂ ਸੀ। ਜਿੱਥੇ ਵੀ ਇਹੋ ਜਿਹਾ ਨਰਸੰਹਾਰ ਹੁੰਦਾ ਹੈ ਬਹੁਤ ਮੰਦਭਾਗਾ ਹੈ। ਇਨਸਾਨ ਹੀ ਇਨਸਾਨ ਵਾਸਤੇ ਜਾਨਵਰ ਦਾ ਰੂਪ ਧਾਰ ਲੈਂਦਾ ਹੈ ਤਾਂ ਬਚਾਉਣ ਵਾਲਾ ਕੌਣ? ਸ਼ੁਕਰ ਹੈ ਅਸੀਂ ਕਿਸੇ ਦੀ ਇੱਜ਼ਤ ਰੱਖਣ ਵਾਲਿਆਂ ਦੀ ਕੌਮ ਵਿੱਚ ਜਨਮ ਲਿਆ। ਬਿਲਕੁਲ ਤੁਸੀਂ ਠੀਕ ਫਰਮਾਇਆ ਬੌਬ ਸਿੰਘ ਜੀ। ਜਗਤਾਰ ਸਿੰਘ ਜੌਲ ਕਹਿੰਦੇ ਨੇ ਡਾਕਟਰ ਸਾਹਿਬ ਮਣੀਪੁਰ ਦੀ ਵੀਡੀਓ ਨੇ ਤਾਂ 84 ਚੇਤੇ ਕਰਵਾ ਦਿੱਤਾ। ਡਾਕਟਰ ਸਾਹਿਬ ਅਸੀਂ ਬੁਕਾਰੋ ਲਾਗੇ ਰਹਿੰਦੇ ਹਾਂ, ਉਦੋਂ ਵੀ ਇਹੋ ਕੁਝ ਹੋਇਆ ਸੀ। ਜੋ ਸਿੱਖ ਖਾਲਿਸਤਾਨ ਦਾ ਵਿਰੋਧ ਕਰਦੇ ਨੇ ਉਹ ਵੇਖ ਲੈਣ ਇਹਨਾਂ ਦਾ ਕਲਚਰ। ਹੁਣ ਬੁਕਾਰੋ ਦੇ ਵਿੱਚ ਜਿਉਂਦੇ ਸਿੱਖ ਇੰਜੀਨੀਅਰ ਵਰਕਰ ਭੱਠੀਆਂ ਦੇ ਵਿੱਚ ਸੁੱਟ ਦਿੱਤੇ ਗਏ ਸੀ। ਔਰ ਬਹੁਤ ਕਿਉਂਕਿ ਬਹੁਤ ਵਾਰ ਦਿੱਲੀ ਕਾਨਪੁਰ ਦਾ ਹੀ ਜ਼ਿਕਰ ਹੁੰਦਾ ਹੈ, ਬੁਕਾਰੋ ਦੇ ਵਿੱਚ ਵਸਟ ਔਰ ਬਿਲਕੁਲ ਜੋ ਮਣੀਪੁਰ ਦੀਆਂ ਘਟਨਾਵਾਂ ਨੇ ਇਸ ਕਿਸਮ ਦੀਆਂ ਵੀ ਬਹੁਤ ਸਾਰੀਆਂ ਘਟਨਾਵਾਂ ਲੈ ਕੇ ਆਉਂਦੀਆਂ ਨੇ। ਹਾਂਜੀ, ਪ੍ਰਭਦਿਆਲ ਸਿੰਘ ਹੋਰਾਂ ਨੇ ਫਤਿਹ ਬੁਲਾਈ ਹੈ, ਦਵਿੰਦਰ ਸੰਧੂ ਹੋਰਾਂ ਨੇ, ਜਸਬੀਰ ਸਿੰਘ, ਬੌਬ ਸਿੰਘ। ਫਿਰ ਲਿਖਦੇ ਨੇ ਜਦੋਂ ਪੰਜਾਬ ਦੀ ਲੋੜ ਬਨਾਮ ਪੰਜਾਬ ਨੂੰ ਲੋੜ, माटी को पुतरा कैसे नचत है, देखै देखै सुनै बोलै दौर्यो फिरत है रहाओ, जब कछ पावै तब गर्भ करत है, गई तब रोवन लगत है। ये शब्द सिर्फ पढ़न ਲਈ ਹੀ ਨਹੀਂ ਉਚਾਰੇ ਹੋਏ, ਇਹਨਾਂ ਨੂੰ ਸਮਝਣਾ ਵੀ ਹੈ। ਮਾਇਆ ਦੀ ਜੀਵਨ 'ਚ ਬਹੁਤ ਲੋੜ ਹੁੰਦੀ ਹੈ ਪਰ ਮਾਇਆ ਹੀ ਸਭ ਕੁਝ ਨਹੀਂ ਹੈ। ਮਾਇਆ ਦਾ ਆਉਣ ਜਾਣ ਲੱਗਾ ਰਹਿੰਦਾ ਹੈ। ਆਈ ਤੇ ਘਮੰਡ ਨਹੀਂ ਕਰਨਾ ਚਾਹੀਦਾ ਤੇ ਗਈ ਤੇ ਦੁੱਖ ਨਹੀਂ ਹੋਣਾ ਚਾਹੀਦਾ। ਹਰ ਹਾਲਤ 'ਚ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੀ ਗੁਰਮਤਿ ਹੈ। ਜੇਕਰ ਜਿਉਂਦੇ ਹਾਂ ਤਾਂ ਮਾਇਆ ਵੀ ਆ ਜਾਏਗੀ। ਬਿਲਕੁਲ, ਮਾਇਆ ਆਉਣ ਤੇ ਆਪਣੀ ਧੌਣ 'ਚ ਕੀਲਾ ਨਾ ਫਸਾ ਕੇ ਤੁਰਿਆ ਕਰੀਏ ਤੇ ਗਈ ਤੇ ਚੀਕ ਚਿਹਾੜਾ ਨਾ ਪਾਇਆ ਕਰੀਏ। ਆਪਣੀ ਸੈਂਸਿਟੀਵਿਟੀ ਤੇ ਕਾਬੂ ਪਾਉਣਾ ਵੀ ਜ਼ਰੂਰੀ ਹੈ। ਹਰ ਤਰ੍ਹਾਂ ਦੇ ਮਾੜੇ ਚੰਗੇ ਹਾਲਾਤਾਂ 'ਚ ਇੱਕੋ ਜਿਹਾ ਰਿਹਾ ਕਰੀਏ। ਰੱਬ ਤੇ ਭਰੋਸਾ ਹਮੇਸ਼ਾ ਰੱਖੀਏ ਤਾਂ ਹੀ ਪਹਿਲਾਂ ਤੋਂ ਵੀ ਤਕੜੇ ਹੋ ਕੇ ਨਿਕਲਾਂਗੇ ਹਰੇਕ ਦਿੱਕਤ 'ਚੋਂ। ਸਾਡੇ ਬਜ਼ੁਰਗ ਜੰਗਲਾਂ 'ਚ ਰਹਿੰਦੇ ਰਹੇ, ਆਪਾਂ ਤਾਂ ਆਰਥਿਕ ਤੌਰ 'ਤੇ ਉਹਨਾਂ ਤੋਂ ਕਿਤੇ ਉੱਤੇ ਬੈਠੇ ਹਾਂ। ਗੁਰੂ ਮਹਾਰਾਜ 'ਤੇ ਭਰੋਸਾ ਹੀ ਸਾਨੂੰ ਲੋਕ ਅਤੇ ਪਰਲੋਕ 'ਚੋਂ ਪਾਰ ਲੰਘਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੌਬ ਸਿੰਘ ਜੀ ਜੋ ਤੁਸੀਂ ਕਿਹਾ ਇਹ ਮੈਂ ਸਮਝਦਾ ਵੀ ਅੱਜ ਦਾ ਸਾਡਾ ਵਿਚਾਰ ਹੀ ਹੈ ਰੂਹਾਨੀਅਤ ਦਾ। ਇਹਦੇ 'ਚ ਕੁਛ ਵੀ ਐਡ ਨਹੀਂ ਕੀਤਾ ਜਾ ਸਕਦਾ। ਔਰ ਇਹੀ ਹੈ ਕਿ ਬਈ ਜੋ ਸਾਨੂੰ ਮਿਲਿਆ ਉਸ ਦੇ ਵਿੱਚ ਸ਼ੁਕਰਗੁਜ਼ਾਰੀ 'ਚ ਰਹੀਏ ਔਰ ਅਕਾਲ ਪੁਰਖ ਦਾ ਸ਼ੁਕਰ ਕਰੀਏ। ਜੇ ਕੋਈ ਚਲੇ ਵੀ ਜਾਂਦਾ ਹੈ ਤਾਂ ਫਿਰ ਵੀ ਇਹ ਹੋਇਆ ਕਿ ਭਾਈ ਜੋ ਗੁਰੂ ਨੇ ਦਿੱਤਾ ਸੀ ਉਸ ਨੇ ਲੈ ਲਿਆ। ਪ੍ਰਭ ਕੀ ਆਗਿਆ ਮਾਨੇ ਮਾਥੇ ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਰਾਣਾ M ਖੁਸ਼ਨੂਦ ਲਿਖਦੇ ਨੇ ਮਾਸ਼ਾ ਅੱਲਾਹ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਜ਼ਿੰਦਾਬਾਦ। ਬਹੁਤ ਸ਼ੁਕਰੀਆ। ਹਰਮਿੰਦਰ ਸਿੰਘ, ਦੀਪ ਸਿੰਘ, ਹਰਿੰਦਰ ਮੱਲੀ, ਜਸਬੀਰ ਸਿੰਘ, ਸੋਹਣ ਸਿੰਘ ਮੱਲੀ, ਇਹਨਾਂ ਦਾ ਸਭ ਦਾ ਸ਼ੁਕਰੀਆ। ਬੌਬ ਸਿੰਘ ਅੱਜ ਪੂਰੇ ਰੌਂਚ ਨੇ ਲਿਖਣ ਦੇ ਔਰ ਉਹਨਾਂ ਨੇ ਹੋਰ ਮੈਸੇਜ ਲਿਖਿਆ। ਹੁਣ ਅਸੀਂ ਪਾਬੰਦੀ ਲਾ ਦੇਣੀ ਹੈ ਇਹਨਾਂ ਦੇ ਛੋਟੀ ਕਰ ਦਿਆ ਕਰ। ਹਾਂਜੀ, ਛੋਟੀ ਲਿਖਦਿਆ ਕਰ। ਡਾਕਟਰ ਸਾਹਿਬ ਅੱਜ ਕਈ ਥਾਂ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਵਿੱਚ ਸੇਵਾ ਕਰ ਰਹੇ ਖਾਲਸਿਆਂ ਹੱਥੋਂ ਰੋਟੀ ਪਾਣੀ ਆਦਿ ਲੈਂਦਿਆਂ ਕਈਆਂ ਨੂੰ ਦੋਹਾਂ ਹੱਥਾਂ ਨਾਲ ਲੈਂਦਿਆਂ ਤੇ ਰੱਬ ਦਾ ਸ਼ੁਕਰਾਨਾ ਕਰਦਿਆਂ ਦੇਖਿਆ। ਅੱਜ ਰੋਟੀ ਦੀ ਅਹਿਮੀਅਤ ਬਾਰੇ ਕੁਝ ਅਲਫਾਜ਼ ਆਪ ਜੀ ਦੇ ਰਾਹੀਂ ਸਰੋਤਿਆਂ ਨਾਲ ਸਾਂਝੇ ਕਰਾਂਗਾ ਕਿ ਰੋਟੀ ਖਾਣ ਨਾਲੋਂ ਵਕਤ ਬਣਾਉਣ ਵਿੱਚ ਲੱਗਦਾ ਹੈ, ਬਣਾਉਣ ਤੋਂ ਜ਼ਿਆਦਾ ਕਮਾਉਣ ਨੂੰ ਲੱਗਦਾ ਹੈ, ਕਮਾਉਣ ਤੋਂ ਜ਼ਿਆਦਾ ਉਗਾਉਣ ਨੂੰ ਲੱਗਦਾ ਹੈ। ਸੋ ਰੋਟੀ ਖੁਸ਼ ਹੋ ਕੇ ਖਾਓ ਤੇ ਖਾ ਕੇ ਸ਼ੁਕਰੀਆ ਜ਼ਰੂਰ ਕਰੋ, ਕਮਾਉਣ ਵਾਲੇ ਦਾ ਵੀ, ਬਣਾਉਣ ਵਾਲੇ ਦਾ ਵੀ ਤੇ ਉਗਾਉਣ ਵਾਲੇ ਦਾ ਵੀ। ਅੱਜ ਯਾਦ ਆਉਂਦੇ ਹਨ ਆਪਣੇ ਦਾਦੇ ਬਾਬੇ ਜੋ ਹਮੇਸ਼ਾ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਰੱਬ ਦਾ ਸ਼ੁਕਰੀਆ ਅਦਾ ਕਰਦੇ ਸਨ। ਇਨਫੈਕਟ ਦੇਖੋ ਅਸੀਂ ਜਿਹੜੀ ਗੁਰੂ ਕੀ ਦੇਗ ਹੈ
ਉਸ ਦੇ ਲਈ ਲਫ਼ਜ਼ ਪ੍ਰਸਾਦ ਹੈ, ਸੰਸਕ੍ਰਿਤ ਦਾ ਲਫ਼ਜ਼ ਹੈ, ਪ੍ਰਸਾਦ ਦਾ ਮਤਲਬ ਕਿਰਪਾ, ਗ੍ਰੇਸ, ਤੇ ਇੱਥੇ ਰੋਟੀ ਦੇ ਲਈ ਸ਼ਬਦ ਹੀ ਪ੍ਰਸ਼ਾਦ ਹੈ। ਸੋ ਇਹ ਆਪਣੇ ਆਪ 'ਚ ਹੀ ਕਿ ਭਾਈ ਜਿਸ ਅਕਾਲ ਪੁਰਖ ਨੇ ਅੰਨ ਦਿੱਤਾ ਹੈ, ਇਹ ਉਸ ਦੀ ਕਿਰਪਾ ਦੇ ਨਾਲ ਸਾਨੂੰ ਮਿਲਦਾ ਹੈ। ਔਰ ਔਸਲੋ ਨਾਰਵੇ ਤੋਂ ਰਾਣਾ ਖੁਸ਼ਨੂਦ ਜੀ ਨੇ ਅਗੇਨ ਲਵ ਫਰੋਮ ਔਸਲੋ ਨਾਰਵੇ ਕਿਹਾ, ਔਰ ਗੁਲਾਮ ਨਹੀਂ ਰਾਣਾ ਉਹ ਕਹਿੰਦੇ ਨੇ, ਬੜੀ ਖੂਬਸੂਰਤ ਪੰਜਾਬੀ ਉਹਨਾਂ ਨੇ ਲਿਖੀ ਹੈ, ਇਹ ਸੱਚੇ ਪਾਤਸ਼ਾਹ ਜੀਓ ਹੁਣ ਗੁਲਾਮੀ ਅਸਹਿ ਹੋ ਗਈ, ਨਹੀਂ ਇਹ ਹੋਰ ਆਈਡੀ ਹੈ, ਗੁਲਾਮ ਨਹੀਂ ਰਹਿਣਾ, ਇਹ ਆਈਡੀ ਤੋਂ ਹੈ। ਸੱਚੇ ਪਾਤਸ਼ਾਹ ਜੀ ਹੁਣ ਗੁਲਾਮੀ ਅਸਹਿ ਹੋ ਗਈ, ਬਲ ਬਖਸ਼ੋ ਸਿੱਖ ਗੁਲਾਮੀ ਦੀਆਂ ਜੰਜੀਰਾਂ ਤੋੜ ਸਕਣ, ਖਾਲਿਸਤਾਨ ਜ਼ਿੰਦਾਬਾਦ, ਔਰ ਸਤਿਗੁਰੂ ਰਹਿਮਤ ਕਰਨਗੇ। ਔਰ ਫਿਰ ਉਹਨਾਂ ਨੇ ਸਵੀਡਨ ਨੇ ਮਾਫੀ ਨਹੀਂ ਮੰਗੀ ਹੋਣੀ, ਸਰਪੰਚ ਨੇ ਤੁਰਕੀ ਨੂੰ ਕੁਰਕੀ ਦਿੱਤੀ ਹੋਣੀ ਹੈ। ਨਹੀਂ ਕੋਈ ਨਾ ਕੋਈ ਡੀਲ ਤਾਂ ਬਣਾਈ ਹੈ, ਟਰਕੀ ਵਾਲੇ ਵੀ ਸਮਾਰਟ ਨੇ, ਕੁਛ ਨਾ ਕੁਛ ਲੈ ਕੇ ਹੀ ਬੈਠੇ ਹੋਣਗੇ। ਫਿਰ ਉਹਨਾਂ ਦੇ ਕੁਛ ਆਪਣੇ ਗੁਲਾਮ ਨਹੀਂ ਰਹਿਣਾ ਦੀ ਆਈਡੀ ਤੋਂ ਵੀ, ਔਰ ਬੌਬ ਸਿੰਘ ਹੋਰਾਂ ਦੇ ਵੀ ਕੁਛ ਇਸ ਦੇ ਉੱਤੇ ਸੀ ਕਾਮੈਂਟ, ਕੁਰਾਨ ਸ਼ਰੀਫ ਔਰ ਉਸ ਬਾਰੇ ਮੂਮਨ ਔਰ ਕਾਫਰ ਦਾ ਕਨਸੈਪਟ ਕੀ ਹੈ, ਅਸੀਂ ਫਿਰ ਕਿਸੇ ਵੇਲੇ ਜਾਂ ਕਿਸੇ ਇਸਲਾਮਿਕ ਸਕਾਲਰ ਨੂੰ ਅਸੀਂ ਲਿਆਵਾਂਗੇ ਇਹਨਾਂ ਸਵਾਲਾਂ ਦਾ, ਕਿਉਂਕਿ ਮੈਂ ਕੋਈ ਸਕਾਲਰ ਤਾਂ ਨਹੀਂ ਹੈ। ਇਹ ਮੈਨੂੰ ਪਤਾ ਹੈ ਕਿ ਵੀ ਕੁਰਾਨ ਮਜੀਦ ਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਸਿਰਫ ਤੇ ਸਿਰਫ ਅੱਲਾਹ ਤਾਲਾ ਜਿਹੜਾ ਰੱਬ ਬਣਾਉਣ ਵਾਲਾ ਹੈ, ਉਸ ਦੀਆਂ ਰਹਿਮਤਾਂ ਬਖਸ਼ਿਸ਼ਾਂ, ਉਸ ਦੀ ਸਿਫਤ ਸਲਾਹ ਹੈ, ਜਿਸ ਨੂੰ ਸਰ ਕਪੂਰ ਸਿੰਘ ਨੇ ਇਵੇਂ ਹੀ ਕਿਹਾ ਕਿ ਵੀ ਉਹ ਮੈਸੇਜ ਜੋ ਸਾਡੀ ਗੁਰਬਾਣੀ ਦਾ ਮੈਸੇਜ ਹੈ ਗੁਰੂ ਗ੍ਰੰਥ ਸਾਹਿਬ ਦਾ, ਉਸ ਨਾਲ ਪੈਰਲਲ ਰਨ ਕਰਦਾ। ਗੱਲ ਤੁਸੀਂ ਕਿਹਾ ਵੀ ਮੁੜ ਝੁੜ ਕੇ ਮੁੜ ਘਿੜ ਕੇ ਖੋਤੀ ਬੋੜ ਥੱਲੇ। ਹੁਣ 15 ਮਹੀਨੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਐਕਟਿੰਗ ਜਥੇਦਾਰ ਅਕਾਲ ਤਖਤ ਦੇ, ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਕਿ ਭਾਈ ਆਪਣੇ ਚੈਨਲ ਦਾ ਪ੍ਰਬੰਧ ਕਰੋ। ਫਿਰ ਕਿੰਨਾ ਡਰਾਮੇਬਾਜ਼ੀ ਹੋਈ ਕਿ ਜੀ ਪਹਿਲਾਂ ਅਸੀਂ YouTube ਚੈਨਲ, ਹੁਣ ਅੱਜ ਕੱਲ੍ਹ 'ਚ ਅਖੰਡ ਪਾਠ ਰੱਖਣਾ ਹੈ ਕਿ ਜੀ YouTube ਚੈਨਲ ਦਾ ਉਦਘਾਟਨ ਕਰਨਾ ਹੈ। ਫਿਰ ਇਹ ਹੋਇਆ ਜੀ ਕਿ ਉਹ ਸੈਟੇਲਾਈਟ ਬਣਾਉਣਾ ਟਾਈਮ ਲੱਗ ਜਾਏਗਾ। ਫਿਰ ਪਿਛਲੇ ਹਫ਼ਤੇ ਤੋਂ ਇਹ ਡਰਾਮੇਬਾਜ਼ੀ ਹੋ ਰਹੀ ਸੀ, ਅੱਡ ਦੀਆਂ ਅਪੀਲਾਂ ਕਿ ਜੀ YouTube ਜਾਂ ਦੂਜਿਆਂ 'ਤੇ ਤਾਂ ਸਾਰੇ ਨਹੀਂ ਦੇਖਦੇ, ਜਦੋਂ ਤੱਕ ਆਪਣਾ ਚੈਨਲ ਨਹੀਂ ਹੁੰਦਾ, ਜਿਹੜਾ ਚੱਲ ਰਿਹਾ ਉਹਨੂੰ ਚੱਲਦਾ ਰਹਿਣ ਦਿਓ। ਹੁਣ ਜਿਹੜੇ ਨਵੇਂ ਜਥੇਦਾਰ ਸਾਹਿਬ ਥਾਪੇ ਨੇ, ਉਹ ਪਹਿਲੇ ਨਾਲੋਂ ਵੀ ਮਿੱਟੀ ਦੇ ਮਾਧੋ ਵਾਲੀ ਗੱਲ ਹੀ ਨਜ਼ਰ ਆ ਰਹੀ ਹੈ। ਉਹਨਾਂ ਦੀ ਵੀ ਇੱਕ ਅਪੀਲ ਨੂੰ ਮਾਂ ਦੇ ਨਾਂ ਥੱਲੇ ਆ ਗਿਆ ਕਿ ਜੀ ਇਹ ਸੰਗਤ ਦੀ ਚਾਹਨ ਹੈ ਕਿ ਕੀਰਤਨ ਜਾਰੀ ਰਹਿਣਾ ਚਾਹੀਦਾ ਹੈ। ਔਰ ਹੁਣ ਅੱਜ ਮੇਰਾ ਖਿਆਲ ਹੈ ਉਹ ਜਿਹੜੇ ਇਹਨਾਂ ਦੇ ਹੀ ਨੇ, ਉਹ ਸਾਰੀ ਹੁਣ ਇਸ 'ਚੋਂ ਇੱਕ ਗੱਲ ਸਾਬਤ ਹੋਈ, ਜਿਹੜੀ ਗੱਲ ਅਸੀਂ ਕਹਿਣਾ ਨਹੀਂ ਚਾਹੁੰਦੇ, ਬਾਰ-ਬਾਰ ਉਹੀ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਵੀ ਔਰ ਅਕਾਲ ਤਖਤ ਦੇ ਜਥੇਦਾਰ, ਅਕਾਲ ਤਖਤ ਤਾਂ ਸੋਵਰਨ ਹੈ, ਉਹਨੂੰ ਕੌਣ ਆਪਣੇ ਜ਼ੇਰ ਕਰ ਸਕਦਾ, ਉਹ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਹੈ। ਪਰ ਇਹ ਸਾਰੇ ਹੀ ਅਲਟੀਮੇਟਲੀ, ਬਾਦਲ ਤਾਂ ਤੁਰ ਗਿਆ ਇੱਥੋਂ ਲੱਖਾਂ ਲਾਹਨਤਾਂ ਲੈ ਕੇ, ਪਰ ਇਹਨਾਂ ਦੇ ਕੋੜਵੇਂ ਨੂੰ ਵੀ ਇਹਨਾਂ ਦਾ ਟੱਬਰ, ਸੁਖਬੀਰ, ਉਹ ਬੀਬੀ ਹਰਸਿਮਰਨ, ਦੂਜਾ ਜਿਹੜਾ ਉਹ ਭੌਂਕੇ ਵਾਂਗ ਬੋਲਦਾ, ਉਹ ਤਾਂ ਜੇ ਦੂਰੋਂ ਕਿਤੇ ਟੀਵੀ ਤੇ ਲੱਗ ਗਿਆ ਹੋਏ ਜਾਂ ਦੂਜਾ, ਤੇ ਲੱਗਦਾ ਵੀ ਕੌਣ ਕਿਹਦੇ ਨਾਲ ਲੜ ਰਿਹਾ, ਉਹ ਬਾਅਦ 'ਚ ਆ ਕੇ ਹੁੰਦਾ ਵੀ ਉਹ ਬੋਲ ਰਿਹਾ, ਕੀ ਨਾਂ ਹੈ ਉਹਦਾ, ਮਜੀਠੀਏ ਦਾ। ਇਹ ਸਾਰੇ ਜਿਹੜੇ ਨੇ, ਇਹਨਾਂ ਨੂੰ ਅਜੇ ਵੀ ਕੋਈ ਸ਼ਰਮ, ਹਿਆ, ਗੁਰੂ ਦਾ ਭੈ ਤਾਂ ਦੂਰ ਦੀ ਗੱਲ, ਈਵਨ ਇਹ ਵੀ ਨਹੀਂ ਹੈ ਵੀ ਲੋਕਾਂ ਨੇ ਕਿਵੇਂ ਨਕਾਰਿਆ ਵੀ 3 ਸੀਟਾਂ ਤੇ ਲਿਆ ਕੇ ਅਕਾਲੀ ਦਲ ਬਹਿ ਗਿਆ, ਔਰ ਇਹ ਤਰਲੇ ਕਰ ਰਹੇ ਨੇ ਹੁਣ ਬੀਜੇਪੀ ਦੇ ਕਿ ਜੀ ਸਾਨੂੰ ਨਾਲ ਰਲਾ ਲਓ। ਉਹ ਅਜੇ ਤੱਕ ਇਹਨਾਂ ਨੂੰ ਸੱਦਾ ਦੇਣ ਨੂੰ ਵੀ ਤਿਆਰ ਨਹੀਂ ਹੈਗੇ, ਹਾਲਾਂਕਿ ਇਹਨਾਂ ਨੇ ਦੋਨੋਂ ਪਾਸਿਆਂ 'ਚੋਂ ਕਿਸੇ ਪਾਸੇ ਵੀ ਨਹੀਂ ਗਏ, ਉਹ NDO ਤੋਂ ਦੂਜਿਆਂ ਦੇ। ਲੇਕਿਨ ਇਸ ਸਭ ਦੇ ਬਾਵਜੂਦ ਇਹ ਜੱਫਾ ਛੱਡਣ ਨੂੰ ਤਿਆਰ ਨਹੀਂ ਨੇ। ਨਤੀਜਾ ਇਹ ਹੋਏਗਾ ਕਿ ਇਹਨਾਂ ਨੂੰ ਹੀ ਇਹ ਜਿਹੜਾ ਉਹਨਾਂ ਨੇ ਹੁਣ ਆਲਮੋਸਟ ਉੱਥੇ ਪਹੁੰਚ ਗਏ ਨੇ ਕਿ ਜੀ ਸੰਗਤ ਦੀ ਮੰਗ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਜਦੋਂ ਤੱਕ ਆਪਣਾ ਸੈਟੇਲਾਈਟ ਚੈਨਲ ਨਹੀਂ ਬਣਾਉਂਦੀ, ਇਹਨਾਂ ਨੂੰ ਹੀ ਜਾਰੀ ਰੱਖਣ ਦਿੱਤਾ ਜਾਏ। ਕੋਈ ਇਹਨਾਂ ਨੂੰ ਪੁੱਛੇ ਕਿ 15 ਮਹੀਨੇ ਪਹਿਲਾਂ ਜਦੋਂ ਇਹ ਡਾਇਰੈਕਟਿਵ ਸੀ, ਤੁਸੀਂ ਇਸ 'ਤੇ ਕਮੇਟੀਆਂ ਬਣਾਉਣ ਦੀ ਪ੍ਰੋਸੈਸ ਸ਼ੁਰੂ ਕੀਤੀ, ਦੂਜੀ ਕੀਤੀ, ਤੁਹਾਨੂੰ ਕਿਹਨੇ ਰੋਕਿਆ ਸੀ ਕਿ ਵੀ ਤੁਸੀਂ ਐਕਸਪਲੋਰ ਨਾ ਕਰੋ ਕਿ ਸੈਟੇਲਾਈਟ ਚੈਨਲ ਹੋਏ? ਲੇਕਿਨ ਇਹ ਸਭ ਡਰਾਮੇਬਾਜ਼ੀ ਹੈ। ਔਰ ਹੁਣ ਇਹ ਹੈ ਜੀ ਅਖੰਡ ਪਾਠ ਰੱਖ ਕੇ ਸ਼੍ਰੋਮਣੀ ਕਮੇਟੀ ਦਾ YouTube ਚੈਨਲ, ਉਹ YouTube ਤੋਂ ਪਹਿਲਾਂ ਵੀ ਚੱਲਦਾ ਹੈ। ਪਹਿਲਾਂ ਵੀ ਜਦੋਂ ਮੈਂ ਵੀ ਕਈ ਵਾਰ ਸ਼੍ਰੋਮਣੀ ਕਮੇਟੀ ਦੇ ਉਹ YouTube ਰਾਹੀਂ ਦਰਬਾਰ ਸਾਹਿਬ ਦਾ ਕੀਰਤਨ ਸੁਣਦਾ, ਜਦੋਂ ਮੈਨੂੰ ਲੱਗੇ ਵੀ ਇਹ ਦੂਸਰਾ ਨਹੀਂ ਲਾਣਾ ਹੈ। ਹੁਣ ਇਸ ਸਭ ਦੇ ਬਾਵਜੂਦ ਮੈਨੂੰ ਇਹ ਲੱਗਦਾ ਹੈ ਵੀ ਇਹਨਾਂ ਨੇ ਕੋਈ ਸਬਕ ਨਹੀਂ ਸਿੱਖਿਆ ਹੈ। ਇਹ ਜਿਵੇਂ ਹੁਣ ਉਹ ਹੈ ਤਾਂ ਅਖਾਣ ਇਵੇਂ ਹੀ ਕਿਹਾ ਜਾਂਦਾ, ਮਾਝੇ 'ਚ ਹੀ ਆਇਆ ਕਿ ਭਾਈ ਇਹ ਬਰਸੀਨ 'ਚੋਂ ਸਾਨ ਤੇ ਗੁਰਦੁਆਰੇ ਦਾ ਪ੍ਰਧਾਨ ਇਹ ਡਾਂਗ ਨਾਲ ਹੀ ਨਿਕਲਦੇ ਨੇ। ਹੁਣ ਮੈਨੂੰ ਲੱਗਦਾ ਹੈ ਵੀ ਇਹਨਾਂ
ਬਾਦਲਾਂ ਨੇ ਸਿਰ ਫੜਵਾ ਕੇ ਜਾਣਾ ਹੈ। ਇਹਨਾਂ ਨੇ ਬੇਇੱਜ਼ਤ ਹੋਣਾ ਹੈ। ਕੌਮ ਨੂੰ ਜਿਸ ਹੱਦ ਤੱਕ ਇਹ ਲੈ ਆਏ ਨੇ ਔਰ ਬਾਕੀਆਂ ਦੇ ਵਿੱਚ ਵੀ ਵਿਦਨ ਅਕਾਲੀ ਦਲ ਅਰੇ ਹੁਣ ਕੀ ਇਹਦੇ ਬਾਰੇ ਇਹਨਾਂ ਦੇ ਪਿਛਲੇ ਦਿਨਾਂ 'ਚ ਇੱਕ ਰਿਸ਼ਤੇਦਾਰ ਨਾਲ ਵੀ ਗੱਲ ਹੋ ਰਹੀ ਸੀ ਕਿ ਭਾਈ ਇਹ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਵੀ ਬੜਾ ਤੁਸੀਂ ਸਾਰੇ ਕਹਿੰਦੇ ਸੀ ਹਰਜਿੰਦਰ ਸਿੰਘ ਧਾਮੀ ਸ਼ਰੀਫ ਆਦਮੀ, ਸ਼ਰੀਫ ਐਡਵੋਕੇਟ, ਦੂਜੇ ਕਹਿੰਦੇ ਲੱਗਦਾ ਤਾਂ ਸ਼ਰੀਫ ਹੀ ਸੀ ਪਰ ਇਹ ਬਦਮਾਸ਼ਾਂ ਨੂੰ ਪਿੱਛੇ ਛੱਡ ਗਿਆ। ਵੀ ਜਿਸ ਹੱਦ ਤੱਕ ਜਾ ਕੇ ਇਹਨਾਂ ਦੀ ਚਮਚਾਗਿਰੀ ਤੇ ਲੱਗੇ ਹੋਏ ਨੇ, ਸ਼ਰਮ ਕਰੋ ਤੁਸੀਂ। ਗੁਰੂ ਦੇ ਦਰਬਾਰ ਨੂੰ ਤੁਸੀਂ ਕਿਸ ਅੰਦਾਜ਼ ਦੇ ਵਿੱਚ, ਕਿਸ ਹੱਦ ਤੱਕ ਜਾ ਕੇ ਤੁਸੀਂ ਡੀਜਨਰੇਟ ਹੋ ਚੁੱਕੇ ਹੋ। ਪਰ ਅਫਸੋਸ ਤੋਂ ਬਿਨਾਂ ਅਗੇਨ ਇਹੀ ਮੈਂ ਐਂਡ ਨਹੀਂ ਕਰਨਾ ਚਾਹੁੰਦਾ ਹੁੰਦਾ ਇਸ ਕਿਸਮ ਦੇ ਉਦਾਸ ਕਰਨ ਵਾਲੇ ਟੌਪਿਕ ਨਾਲ, ਪਰ ਸਾਡੇ ਵਿਊਅਰਸ ਨੂੰ ਵੀ ਹੁੰਦਾ ਹੈ ਕਿ ਜੀ ਇਹਨਾਂ ਦੀ ਵੀ ਗੱਲ ਕਰਿਆ ਕਰੋ। ਸੋ ਲੈ ਲਓ ਹੁਣ ਇਹਨਾਂ ਦੀ ਗੱਲ ਕਰ ਲਓ ਸਿਵਾਏ ਹਰਦੂ ਲਾਨਤ ਦੇ, ਜੇ ਇਹਨਾਂ ਨੂੰ ਹੋਰ ਕੁਝ ਵੀ ਕਹਿਣ ਨੂੰ ਨਹੀਂ ਬਚਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵੀਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।